ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਮੌਰਿਸ ਪੈਨੇ ਨੇ ਸੋਮਵਾਰ ਨੂੰ ਕਿਹਾ ਕਿ ਯੂਕਰੇਨ ਦੀ ਸਥਿਤੀ ਨੂੰ ਲੈ ਕੇ ਆਸਟ੍ਰੇਲੀਆ ਰੂਸੀ ਕਾਰੋਬਾਰੀਆਂ ਅਤੇ ਹੋਰ ਪ੍ਰਮੁੱਖ ਹਸਤੀਆਂ ਦੇ ਨਾਲ-ਨਾਲ ਉਹਨਾਂ ਦੇ ਪਰਿਵਾਰਕ ਮੈਂਬਰਾਂ ਉੱਤੇ ਹੋਰ ਪਾਬੰਦੀਆਂ ਲਗਾ ਰਿਹਾ ਹੈ। ਪੈਨੇ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਆਸਟ੍ਰੇਲੀਆ ਸਰਕਾਰ ਨੇ 33 ਰੂਸੀ ਕੁਲੀਨਬਰਗਾਂ ਪ੍ਰਮੁੱਖ ਕਾਰੋਬਾਰੀਆਂ ਉਹਨਾਂ ਦੇ ਨਜ਼ਦੀਕੀ ਪਰਿਵਾਰਕ ਮੈਂਬਰਾਂ ਤੇ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਹੈ। ਇਹ ਪਾਬੰਦੀਆਂ ਆਸਟ੍ਰੇਲੀਆ ਦੀ ਵਚਨਬੱਧਤਾ ਨੂੰ ਮਜ਼ਬੂਤ ਕਰਦੀਆਂ ਨੇ, ਜਿਨ੍ਹਾਂ ਲੋਕਾਂ ਨੇ ਵਿਸ਼ਾਲ ਨਿੱਜੀ ਦੌਲਤ ਇਕੱਠੀ ਕੀਤੀ ਹੈ ਤੇ ਜਿਨ੍ਹਾਂ ਦਾ ਰੂਸ ਲਈ ਆਰਥਿਕ ਅਤੇ ਰਣਨੀਤਿਕ ਮਹੱਤਵ ਹੈ। ਇਹਨਾਂ ਵਿੱਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਉਹਨਾਂ ਦੇ ਸਬੰਧਾਂ ਦੇ ਨਤੀਜੇ ਵੀ ਸ਼ਾਮਲ ਨੇ। ਮਨਜ਼ੂਰਸ਼ੁਦਾ ਵਿਅਕਤੀਆਂ ਵਿੱਚ ਚੇਲਸੀ ਫੁੱਟਬਾਲ ਕਲੱਬ ਦੇ ਮਾਲਕ ਰੋਮਨ ਅਬਰਾਮੋਵਿਚ ਸ਼ਾਮਲ ਨੇ, ਰੂਸ ਦੇ ਗਜ਼ਪ੍ਰੋਮ ਦੇ ਸੀਈਓ ਅਲੈਕਸੀ ਮਿਲਰ, ਰੂਸ ਦੇ ਉੱਚ ਤਕਨੀਕੀ ਰਾਜ ਕਾਰਪੋਰੇਸ਼ਨ ਰੋਸਟੈਕ ਦੇ ਸੀਈਓ ਸਰਗੇਸੀ ਚੇਮੇਜ਼ੋਵ, RDIF ਦੇ ਸੀਈਓ ਕਿਰਿਲ ਦਿਮਿਤਰੀਵ ਹੋਰਾਂ ਵਿੱਚ ਸ਼ਾਮਲ ਨੇ। ਪੈਨੇ ਨੇ ਕਿਹਾ ਕਿ ਅਸੀਂ ਕੈਨੇਡਾ, ਯੂਰਪੀਅਨ ਯੂਨੀਅਨ, ਨਿਊਜ਼ੀਲੈਂਡ, ਯੂਨਾਈਟਿਡ ਕਿੰਗਡਮਸ ਅਤੇ ਸੰਯੁਕਤ ਰਾਜ ਅਮਰੀਕਾ ਦੁਆਰਾ ਮੁੱਖ ਰੂਸੀ ਵਿਅਕਤੀਆਂ ਵਿਰੁੱਧ ਹੋਰ ਪਾਬੰਦੀਆਂ ਵਾਲੇ ਉਪਾਵਾਂ ਦੇ ਤਾਜ਼ਾ ਘੋਸ਼ਣਾਵਾਂ ਦਾ ਜ਼ੋਰਦਾਰ ਸਮਰਥਨ ਕਰਦੇ ਹਾਂ। ਉਹਨਾਂ ਨੇ ਕਿਹਾ ਕਿ ਆਸਟ੍ਰੇਲੀਆ ਆਪਣੇ ਭਾਈਵਾਲਾਂ ਨਾਲ ਨੇੜਿਓਂ ਤਾਲਮੇਲ ਕਰਨਾ ਜਾਰੀ ਰੱਖੇਗਾ। ਰੂਸ ਤੇ ਉਸ ਦੀਆਂ ਕਾਰਵਾਈਆਂ ਲਈ ਉੱਚ ਕੀਮਤ ਥੋਪੀ ਗਈ ਹੈ। ਪੱਛਮੀ ਦੇਸ਼ਾਂ ਨੇ ਯੂਕਰੇਨ ਵਿੱਚ ਰੂਸੀ ਵਿਸ਼ੇਸ਼ ਫੌਜੀ ਕਾਰਵਾਈ ਦੇ ਜਵਾਬ ਵਿੱਚ ਮਾਸਕੋ ਖਿਲਾਫ ਵਿਆਪਕ ਪਾਬੰਦੀਆਂ ਦੀ ਇੱਕ ਮੁਹਿੰਮ ਚਲਾਈ ਹੈ। ਪਾਬੰਦੀਆਂ ਵਿੱਚ ਕਈ ਰੂਸੀ ਅਧਿਕਾਰੀਆਂ ਅਤੇ ਸੰਸਥਾਵਾਂ, ਮੀਡੀਆ ਅਤੇ ਵਿੱਤੀ ਸੰਸਥਾਵਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਹਵਾਈ ਖੇਤਰ ਨੂੰ ਬੰਦ ਕਰਨਾ ਅਤੇ ਪਾਬੰਦੀਆਂ ਵਾਲੇ ਉਪਾਅ ਸ਼ਾਮਲ ਨੇ। ਮਾਸਕੋ ਨੇ ਵਾਰ-ਵਾਰ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਉਸ ਦੀ ਯੂਕਰੇਨ ਤੇ ਕਬਜ਼ਾ ਕਰਨ ਦੀ ਕੋਈ ਯੋਜਨਾ ਨਹੀਂ ਹੈ ਅਤੇ ਇਸ ਦੇ ਵਿਸ਼ੇਸ਼ ਆਪਰੇਸ਼ਨ ਦਾ ਉਦੇਸ਼ ਸਿਰਫ ਫੌਜੀ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਂਦੇ ਹੋਏ ਯੂਕਰੇਨ ਨੂੰ ਗੈਰ ਫੌਜੀਕਰਨ ਅਤੇ ਡੈਨਜ਼ਾਈਜ਼ ਕਰਨਾ ਹੈ।